ਭਾਗ ਤੇ ਉਹਦੇ ਭਰਾ ਦਾ ਨਾਮ ਤੁਹਾਡੇ ਕੋਲ ਜਿਹੜੇ ਜੱਗੂ ਢੂੰਡਾ ਉਹਦੇ ਭਰਾ ਦਾ ਨਾਮ ਸੀ। ਉਹ ਆਹੋ ਤੇ ਇੱਧਰ ਜੱਗੂ ਲక్ష్మణ ਲੱਭੂ ਤੇ ਜੱਗੂ ਲੱਭੂ ਦਾ ਜਵਾਈ ਸੀ ਚਨਾਕਾ ਜੱਗ ਨਹੀਂ ਚਨਾਕਾ ਜਵਾਈ ਕਾ ਜਵਾਈ ਦੇ ਉਹਦਾ ਜਿਹੜਾ ਸੀ ਨਾ ਜਵਾਈ ਬਹਿਸ ਕਰ ਲੈ ਉਹਦਾ ਨਾਂ ਸੀ ਡਿਬੇਟ ਹੋ ਰਹੀ ਹੈ। ਉਹ ਚਨਾਕਾ ਹੀ ਆ ਛੜਾ ਹੋਰ ਸ਼ਨਾਕਾ ਹੈ ਸ਼ਨਾਕਾ ਹੈ ਹੀ ਚਨਾਕਾ ਬਣਤੇ ਗਿਆ ਸ਼ੁਕਰ ਹੈ। ਅਸੀਂ ਇਹਦੇ ਤਾਂ ਬੜੇ ਛੋਟੇ ਆ। ਹਾਂ ਇਹ ਜਵਾਨੀ ਸੀ ਉਦੋਂ ਸ਼ਕਲ ਦਾ ਜਦੋਂ ਇਹ ਹਿੰਦੁਸਤਾਨ ਪਾਕਿਸਤਾਨ ਬਣਿਆ ਤਾਂ ਇਹ ਛੋਟੇ ਸਨ। ਅੱਛਾ ਬਾਬਾ ਜੀ ਦਾ ਨਾਮ ਤੁਸੀਂ ਦੱਸੋ। ਬਾਬਾ ਜੀ ਮੁਹੰਮਦ ਲਤੀਫ ਹਾਜੀ ਮੁਹੰਮਦ ਲਤੀਫ ਨੰਬਰਦਾਰ। ਹਾਂ ਸੁਣੀ ਗੱਲ ਇਹ ਕਿਸੇ ਬੰਦੇ ਨੇ ਗੱਲ ਕੀਤੀ ਸੀ, ਮੈਨੂੰ ਇਹਦਾ ਮੁਕੰਮਲ ਪੂਰਾ ਪਤਾ ਨਹੀਂ, ਐਵੇਂ ਗਲਤ ਗੱਲ ਕਾਲੀ ਕਰੀ। ਹਾਂ ਤੇ ਕਾਕਾ ਨਾਂ ਸੀ ਉਹਦਾ, ਜੇ ਨਹੀਂ ਪਿੰਡ ਸੀ ਛਾਣ ਕੇ ਰੱਜਿਆ ਤੇ ਕਾਕਾ ਪਾਰਮਨ ਠੀਕ ਹੈ ਕਾਕਾ ਇਹ ਮੈਂ ਗੱਲ ਸ਼ਨਾਕਾ ਤਾਂ ਪਤਾ ਜੇ ਭਾਰ ਵਾਲਾ ਚੁੱਕਦਾ ਜੋ ਸ਼ਨਾਕਾ ਵੀ ਬੜਾ ਸ਼ਨਾਕਾ ਨਹੀਂ ਤੋਂ ਸਾਡੇ ਮੇਰੇ ਦਾਦੇ ਕੋਲੋਂ ਇਹਦੀਆਂ ਨਾ ਕਾਕੀਆਂ ਦੋ ਫੁੱਫੀਆਂ ਮੇਰੀਆਂ, ਉਹਨਾਂ ਕੋਲ ਕੜਾ ਖਤਮ ਹੋ ਗਿਆ ਤੇ ਕੜਾ ਚੁੱਕ ਕੇ ਤੋੜ ਗਿਆ ਅਕਬਰਾਬਾਦ ਸਿਆਲਕੋਟ। ਨਹੀਂ ਜਿਹੜੇ ਤਾਇਆ ਇੰਦਰ ਸਿੰਘ ਸੀ ਉਹਨਾਂ ਦਾ ਕੋਈ ਰਹਿ ਵੀ ਗਿਆ ਸੀ ਉੱਥੇ ਉਸ ਪਿੰਡ 'ਚ? ਉਹਦਾ ਚਾਚਾ ਰਹਿ ਗਿਆ ਸੀ, ਉਹ ਆਂਦਾ ਮੈਂ ਨਹੀਂ ਜਾਣਾ। ਕਿੰਨੇ ਭਰਾ ਸੀ ਉਹਦੇ ਪਿਤਾ ਦੇ? ਦੋਵੇਂ ਇੰਦਰ ਸਿੰਘ ਭਰਾ ਦੇ? ਹਨ, ਦੋਵੇਂ ਭਰਾ ਇਹ ਅੱਛਾ, ਇੰਦਰ ਸਿੰਘ ਦਾ ਚਾਚਾ ਰਹਿ ਗਿਆ ਸੀ, ਉਹ ਅਜੇ ਵੀ ਉੱਥੇ ਰਹਿੰਦੇ ਆ? ਰਹਿੰਦੇ ਉਹ ਮੁਸਲਮਾਨਾਂ ਨਾਲ ਉਹਨਾਂ ਰਿਸ਼ਤੇਦਾਰੀਆਂ ਕਰ ਲਈਆਂ। ਅੱਛਾ ਭਾਗਮਲ ਦਾ ਭਾਈ ਕਿਹੜਾ ਸੀ ਜਿਹੜਾ ਇੱਥੇ ਰਹਿ ਗਿਆ ਸੀ? ਇੱਥੇ ਵੀ ਰਿਹਾ ਤੇ ਹੁਣ ਜਿਹੜਾ ਮੁਸਲਮਾਨ ਹੋ ਗਿਆ ਸੀ। ਢੂੰਡਾ ਉਹਦਾ ਨਾਮ ਰੱਖਿਆ ਹੋਣਾ, ਫਿਰ ਬਾਅਦ ਚ ਮੁਹੰਮਦੀਨ ਨਾਂ ਰੱਖਿਆ ਸੀ। ਵਿਆਹ ਗਿਆ ਸੀ ਫਤਿਹਪੁਰ। ਢੂੰਡਾ ਉਹ ਫਤਿਹਪੁਰ ਢੂੰਡਾ ਵਿਆਹ ਗਿਆ ਦਾ ਭਾਗ ਦਾ ਭਰਾ ਸੀ ਢੂੰਡਾ। ਅੱਛਾ ਹੁਣ ਉਹ ਕਾੜੇ ਟੁਰ ਉਹ ਰਹਿ ਗਏ। ਗਿਆ ਸੀ। ਅੱਛਾ ਤੂੰ ਹੁਣ ਕਾਲੇ ਟੁਰ ਗਏ ਨੇ। ਕਿਉਂ ਜਿਵੇਂ ਸਿੱਖ ਗਏ ਨੇ ਉਹਨਾਂ ਦੇ ਇਹ 'ਚ ਇੱਕ ਵੀ ਨਹੀਂ ਹੋਣਾ। ਜਿੰਦੂ ਮਹਿੰਦਰ ਪਾਲਾ ਜਿਹੜੇ ਸਾਰੇ ਭਾਗ ਜਮਿਆ ਦੇ ਤੇਜਾ, ਇਹ ਸਾਰੇ ਮੇਰਾ ਮਤਲਬ ਉਹ ਸਾਡੇ ਮੈਂ ਉਹਨੂੰ ਚੰਨੇ ਨੂੰ ਕਰੇ ਬੋਦੀਆਂ ਫੜ ਕੇ ਪਵਾਉਂਦਾ ਤੇ ਗੋ ਵਾਂਗੂ ਦਾ ਪਿੰਡਾ ਸੀ ਉਹਦਾ। ਬੱਲੇ ਹਾਂਜੀ ਅੱਲਾ ਦੀਆਂ ਬੰਦਿਆ ਸਾਡੇ ਜਿਹੜੇ ਸਨ ਵੱਡੇ ਭਾਗ ਢੂੰਡਾ ਸਲਾਕਾ ਲੱਭੂ ਜੱਗੂ ਇਹ ਫਿਰ ਵੇਲੀ ਸ਼ੈਕਰ, ਇਹਨਾਂ ਨੂੰ ਅਗਰ ਜੇ ਜਿਉਂਦਾ ਨੇ ਇਹਨਾਂ ਨੂੰ ਸਲਾਮ, ਅੱਛਾ ਇਹਨਾਂ ਨੂੰ ਸਾਡਾ ਸਲਾਮ ਦਿਆ ਜਾਣਾ। ਠੀਕ ਹੈ। ਤੇ ਜੇ ਅਗਰ ਕੋਈ ਉਹਨਾਂ ਦੀ ਔਲਾਦ ਵਿੱਚੋਂ ਹੈ ਤੇ ਉਹਦਾ ਸਾਨੂੰ ਪਤਾ ਹੈ। ਅੱਛਾ। ਉਹ ਮਤਲਬ ਮੈਂ ਨਹੀਂ ਜਾ ਸਕਦਾ ਹੁਣ। ਉਹ ਆਣ ਇੱਥੇ, ਉਹ ਆ ਕੇ ਮਿਲ ਕੇ ਜਾਣ, ਗੱਲਬਾਤ ਯਾਰ ਕਰਨ। ਗੱਲ ਸੁਣ ਮੇਰੀ। ਹਾਂ ਹਾਂਜੀ ਜਿੰਦੂ ਮਹਿੰਦਰ ਜਗਿੰਦਰ ਤੇ ਤੇਜਾ ਤੇ ਇਹ ਜਿਹੜੇ ਮੁੰਡੇ ਨੇ ਇਹ ਤੇ ਆਖਰ ਮੇਰੇ ਖਿਆਲ ਸੇ ਵੱਡੇ ਤੇ ਮਰ ਗਏ, ਇਹਦੇ ਹੈ ਹੀ ਨੇ ਨਾ। ਬਾਲੀ ਇੱਕ ਨਾਂ ਸੀ, ਉਹਦਾ ਨਾਮ ਬਾਲੀ ਸੀ, ਉਹ ਪਰਲਿਆਂ ਦਾ ਸੀ। ਬਾਲੀ ਉਹਦਾ ਨਾਂ, ਉਹ ਮੇਰੇ ਨਾਲ ਪੜਦਾ ਹੁੰਦਾ ਸੀ। ਹਵੇਲੀ ਭਾਗ ਹਵੇਲੀ ਹੋਈ ਭਾਗ ਇੱਥੇ ਹੁੰਦਾ ਤੇ ਹਵੇਲੀ ਉੱਥੇ ਹੁੰਦਾ। ਮਾਲੇਕੁਮ ਹਵੇਲੀ ਸਲਾਮ ਦੀ ਤੁਹਾਨੂੰ ਮਿਲ ਕੇ ਸ਼ੰਕਰ ਬਸ ਚੱਲੇ ਆ ਹੁਣ ਆਉਣ ਲੱਗੇ ਆ ਤੁਹਾਡੇ ਵੱਲ। ਤੇ ਇੱਕ ਦਾ ਨਾਂ ਖੇੜਾ ਲਤੀਫ ਕਿਆ ਸਾਨੂੰ ਉੱਥੇ ਬੇਲੀ ਚੱਕੀ ਤੇ ਬਿਲਕੁਲ ਸਹੀ ਹੈ। ਵੇਲੀ ਰਾਮ ਤੇ ਖੇੜਾ ਦੋਨੋਂ ਭਰਾ ਸਨ। ਮੈਨੂੰ ਇਹ ਘਟ ਜਾਂਦਾ। ਆਹੋ ਉੱਥੇ ਹੀ ਆਉਂਦਾ। ਦੱਸ ਲੱਗ ਗਿਆ ਠੀਕ ਵੇਲੀ ਰਾਮ ਤੇ ਖੇੜਾ ਸਿੰਘ ਦੋਵੇਂ ਭਰਾ ਸਨ। ਨਹੀਂ ਕੱਲਾ ਹੀ ਵੇਲੀ। ਖੇੜਾ ਤੇ ਲక్ష్మణ ਕੀ ਉਹਦਾ ਨਾਂ ਸੀ, ਉੱਥੇ ਬਾਬਾ ਨਾਂ ਭੁੱਲ ਬਾਬਾ ਗਿਆ। ਉਹ ਮਰ ਗਿਆ ਸੀ ਤੇ ਸ਼ੰਕਰ ਨੂੰ ਦੀ ਉਹ ਬਾਬਾ ਤੁਹਾਡੀ ਤਸਵੀਰ ਸ਼ੰਕਰ ਦੇ ਉਹ ਸਾਡਾ ਦਾ ਭਰਾ ਕੋਈ ਇਤਬਾਰ ਨਹੀਂ। ਕਿਸ ਉਹਦਾ ਨਾਂ ਪਤਾ ਹੀ ਹੋਵੇ ਕਿਹਦਾ? ਉਹ ਸ਼ੰਕਰ ਦੇ ਭਰਾ ਦਾ ਜੱਗੂ ਗੱਲ ਹੋ ਰਹੀ ਹੈ। ਵੇਲੀ ਮੰਗਲ ਕੀ ਸੀ ਉੱਥੇ ਵੇਲੀ ਹੁੰਦਾ ਸੀ ਇੱਕ ਹਵੇਲੀ ਵੇਲੀ ਤੇ ਸ਼ੰਕਰ ਹਵੇਲੀ ਦੇ ਸ਼ੰਕਰ ਦੀ ਕਿਹੜਾ ਕਿਹੜਾ ਜੱਗੂ ਸਿਗਰਟ ਫਾੜ ਜੱਗੂ ਰੀਤਾ ਹੁੰਦਾ। ਜੱਗੂ ਸੁੱਟ ਜੜ ਜੱਗੂ ਇੱਥੇ ਆ ਸੀ ਛੱਡ ਆ ਜਿਹੜੀ ਇਹ ਵਾਲਾ ਥਾ ਨਾ ਜੱਗੂ ਇੱਥੇ। ਜੱਗੂ ਇੱਥੇ ਇੱਥੇ ਭਾਗ ਤੇ ਦੂਜਾ ਭਾਗ ਤੇ ਉਹਦੇ ਭਰਾ ਦਾ ਨਾਮ ਤੁਹਾਡੇ ਕੋਲ ਜਿਹੜੇ ਜੱਗੂ ਢੂੰਡਾ
ਢੂੰਡਾ ਉਹਦੇ ਭਰਾ ਦਾ ਨਾਂ ਸੀ। ਉਹ ਆਹੋ ਆਹੋ ਤੇ ਇੱਧਰ ਜੱਗੂ ਲక్ష్మణ ਲੱਭੂ ਤੇ ਜੱਗੂ ਲੱਭੂ ਦਾ ਜਵਾਈ ਸੀ ਚਿਰਾਕਾ। ਨਹੀਂ ਸੁਨਾ ਕਾ ਜੋ ਹੈ ਕਾ ਜੋਈ ਦੇ ਉਹਦਾ ਜਿਹੜਾ ਸੀ ਨਾ ਜਵਾਈ ਉਹਦਾ ਨਾਂ ਸੀ ਡਿਬੇਟ ਹੋ ਰਹੀ ਹੈ। ਉਹ ਸ਼ਨਾਕਾ ਹੀ ਆਖ ਛੜ ਹਾਂ ਹੋਰ ਹੈ ਕਿਹੜਾ ਸਨਾਕਾ ਹੈ ਸਨਾਕਾ ਹੈ ਹੀ ਸ਼ਨਾਕਾ। ਚਲੋ ਬਣਤੇ ਗਿਆ ਸ਼ੁਕਰ ਹੈ। ਅਸੀਂ ਇਹਦੇ ਤਾਂ ਬੜੇ ਛੋਟੇ ਆ। ਹਾਂ ਹਾਂ ਇਹ ਜਵਾਨੀ ਸੀ ਉਹਦੇ ਸ਼ਕਲ ਦਾ ਜਦੋਂ ਇਹ ਹਿੰਦੁਸਤਾਨ ਪਾਕਿਸਤਾਨ ਬਣਿਆ ਤਾਂ ਇਹ ਛੋਟੇ ਸਨ। ਅੱਛਾ ਅੱਛਾ। ਬਾਬਾ ਜੀ ਦਾ ਨਾਮ ਤੁਸੀਂ ਦੱਸੋ। ਬਾਬਾ ਜੀ ਮੁਹੰਮਦ ਲਤੀਫ। ਹਾਜੀ ਮੁਹੰਮਦ ਲਤੀਫ ਨੰਬਰਦਾਰ। ਅੱਛਾ। ਇਹਨਾਂ ਦੇ ਵਾਲਾ ਸਾਹਿਬ ਦਾ ਨਾਮ ਨੰਬਰਦਾਰ ਅਲੀ ਅਕਬਰ। ਤੇ ਦਾਦਾ ਜੀ ਦਾ ਨਾਮ ਦਾਦਾ ਜੀ ਦਾ ਕੀ ਨਾਮ ਸੀ? ਗੁਲਾਮ ਅਹਿਮਦ। ਗੁਲਾਮ ਅਹਿਮਦ। ਜੱਦੀ ਇਸ ਪਿੰਡ ਦੇ ਰਹਿਣ ਵਾਲੇ। ਜੱਦੀ ਇਸ ਪਿੰਡ ਦੇ। ਗੁਲਾਮ ਅਹਿਮਦ ਦਾ ਨਾਂ ਪਿਓ ਸੀ ਅਬਦਰ ਰਹੀਮ ਦਾ ਪਿਓ ਸੀ ਫਜ਼ਲ ਕਰੀਮ ਦਾ। ਤੇ ਇਹ ਫਜ਼ਲ ਕਰੀਮ ਦੇ ਤਰੇ ਭਰਾ ਸਨ, ਮੁਸ਼ਕਿਲ ਅਬਦਰ ਰਹੀਮ ਤੇ ਫਜ਼ਲ ਕਰੀਮ ਦਾ ਨਵਲਦ ਗਿਆ। ਫਜ਼ਲ ਕਰੀਮ ਤੇ ਇਹਨਾਂ ਦੋਵਾਂ ਦੀ ਔਲਾਦ। ਇਹ ਵੀ ਮਤਲਬ ਇਹਨਾਂ ਵਿੱਚੋਂ ਵੀ ਉਹ ਮੁਸ਼ਕਿਲ ਦਾ ਭਰਾ ਸੀ ਨਾ ਮੀਰਾਂ ਬਖਸ਼, ਉਹ ਨਵਲਦ ਗਿਆ। ਗੁਲਾਮ ਅਹਿਮਦ ਦਾ ਭਰਾ ਸੀ ਗੁਲਾਮ ਨਬੀ, ਉਹ ਵੀ ਨਵਲਦ ਗਿਆ। ਤੇ ਇਹ ਦੋ ਦੀ ਔਲਾਦ ਰਹਿ ਗਈ, ਦੋ ਦੀ ਸਿਰਫ ਨਬੀ ਬਖਸ਼ੀ ਤੇ ਗੁਲਾਮ ਅਹਿਮਦ। ਤੁਹਾਡੇ ਕੋਈ ਜਮਾਤੀ ਹੈ ਸਨ ਉਹ ਪੜਦੇ ਹੁੰਦੇ ਹੋ ਕਿਤੇ ਨਹੀਂ? ਆਹੋ ਪੜਦਾ। ਤੋ ਕੋਈ ਜਿਹੜੇ ਕੋਈ ਜਮਾਤੀ ਤੁਹਾਡੇ ਹੈ ਸਨ ਉਹ ਦੱਸੋ ਤੁਹਾਨੂੰ। ਉਹ ਹੁਣ ਕੋਈ ਵੀ ਨਹੀਂ ਜਿਉਂਦਾ। ਨਹੀਂ ਨਾ ਉਹਨਾਂ ਦੀ ਆਲ ਔਲਾਦ ਨੇ ਉਹਨਾਂ ਦੀ ਆਲ ਔਲਾਦ ਨੇ ਵੇਖਣੇ ਤੁਹਾਨੂੰ। ਹਾਂ ਹਿੰਦੂਆਂ ਚ ਸਿੱਖਾਂ ਜਿਹੜੇ ਪੜਦੇ ਸਨ ਤੁਹਾਡੇ ਨਾਲ। ਉਹਨਾਂ ਨੇ ਡਿਮਾਂਡ ਕੀਤੀ ਤੇ ਉਹ ਤਾਂ ਬਣਾਉਣ ਆਏ ਦੇ ਨੇ। ਇੰਦਰ ਨੇ ਸੀ ਦਾ ਇੰਦਰ ਮੁੰਡਾ ਨਹੀਂ ਤੁਹਾਡੇ ਨਾਲ ਪੜਦਾ ਰਿਹਾ? ਇੰਦਰ ਪੜਦਾ ਸੀ, ਬਾਲੀ ਵੀ ਪੜਦਾ ਸੀ। ਬਾਲੀ ਇੰਦਰ ਮੰਗਾ ਤੇ ਹੋਰ ਮੰਗਾ ਕਿਤੇ ਪੜਦਾ ਸੀ, ਤੇਜਾ ਵੀ ਨਹੀਂ ਪੜਦਾ। ਅੱਛਾ ਕੋਈ ਪੜਦਾ ਚਾਰ ਭਰਾ ਸਨ ਉਹ, ਭਗਤ ਅਮਰ ਸਿੰਘ ਗੁਰਚਰਨ ਭਗਤ ਅਮਰ ਸਿੰਘ ਤੇ ਗੁਲਚਰਨ ਤੇ ਇੱਕ ਦਾ ਕੀ ਨਾਂ ਸੀ? ਦੀਵਾਨ ਸਿੰਘ। ਹਵੇਲੀ ਉਹਦੇ ਪਿਓ ਦੇ ਇਹ ਉਹਦੇ ਭਰਾ ਸਣੇ ਚਾਰ। ਵੇਲੀ ਰਾਮ ਦੇ ਪੁੱਤਰ ਹਾਂ। ਵੇਲੀ ਰਾਮ ਦੇ ਪੁੱਤਰ ਸਣੇ। ਆਹੋ ਵੇਲੀ ਦੇ ਉਹ ਤੇ ਵਾਲੇ ਦਾ ਘਰ ਹਾਂਜੀ ਜਿਹੜਾ ਘਰ ਅਸੀਂ ਵਹਾਂ ਆਏ ਹਾਂਜੀ। ਉਹ ਬੀਬੀ ਨੇ ਡਿਮਾਂਡ ਕੀਤੀ ਦੀ ਵੇਖਣ ਵਾਸਤੇ। ਉਹ ਬੀਬੀ ਦੀ ਮਤਲਬ ਇੱਥੇ ਅੱਗੇ ਮਾਸਟਰ ਨੂੰ ਮੈਨੂੰ ਵੀਡੀਓ ਵਿਖਾਉਂਦੇ ਹਨ ਪਏ। ਉਹ ਬੀਬੀ ਜਿਹੜੀ ਹੈ ਨਾ ਉਹਦਾ ਕੀ ਨਾਂ ਸੀ? ਭਾਵੇਂ ਸਾਹਮਣੇ ਵੀ ਆ ਸਕਦੇ ਨਾ, ਉਹਨੇ ਮੈਨੂੰ ਪਛਾਣ ਸਕਣਾ ਨਾ ਮੈਂ ਉਹਨੂੰ ਪਛਾਣ। ਨਾ ਬੋਲੋ। ਉਹ ਤਾਂ ਬੱਚੀ ਸੀ ਉਹਦੇ ਜਦੋਂ ਗਈ। ਤੁਸੀਂ ਨਾਂ ਦੱਸੋ ਉਹਦਾ ਕੀ ਨਾਂ ਸੀ? ਉਹ ਬੀਬੀ ਦਾ? ਹਾਂ ਬੀਬੀ ਦਾ ਨਾਮ ਸੀ ਚਰਨਜੀਤ ਕੌਰ। ਉਹ ਤਾਂ ਬੱਚੀ ਸੀ। ਕੌਰ ਉਹਦਾ ਨਾਂ ਸੀ ਬੀਬੀ ਦਾ। ਛੋਟੀ 6-7 ਸਾਲ ਦੀ ਸੀ ਉਦੋਂ। ਉਹਦਾ ਨਹੀਂ ਪਤਾ ਸਾਨੂੰ। ਇਹ ਪੁੱਛੋ ਕੀ ਕੰਮਕਾਰ ਸੀ ਵੇਲੀ ਰਾਮ ਕਾ? ਪੁੱਛੋ ਵੇਲੀ ਰਾਮ ਦਾ ਕੰਮਕਾਰ ਕੀ ਸੀ? ਵਾਈ ਕਰਦੇ ਭਾਈ ਵੀ ਕਰਦੇ ਆ। ਵਾਈ ਕਰਦੇ ਸਨ, ਮਤਲਬ ਵਿਸਾਇ ਤੱਕ ਹਮੇਸ਼ਾ ਦਾ ਖੂਬ ਮਸ਼ਹੂਰ ਉਹਦਾ ਉਸ ਤੱਕ ਕਰਵਾਈ ਕਰ ਲਿਆ। ਜ਼ਿਮੀਂਦਾਰਾਂ ਕਰਦੇ ਹਨ ਜੀ। ਖੂਹ ਕਿਹੜਾ ਦੱਸਿਆ? ਹਮੇਸ਼ਾ ਦਾ ਕੀ ਦੱਸਿਆ? ਕਿਹੜਾ ਹਮੇਸ਼ਾ ਦਾ ਖੂ? ਹਮੇਸ਼ਾ ਦਾ ਮਹਿੰਗੇ ਜ਼ਿਆਦਾ ਮਹਿੰਗੇ ਇਹਨੂੰ ਨਹੀਂ ਪਤਾ ਲੱਗਾ। ਹਮੇਸ਼ਾ ਦਾ ਹਮੇਸ਼ਾ ਦਾ ਹਮੇਸ਼ਾ ਦਾ ਖੂ। ਹਮੇਸ਼ਾ ਦਾ ਉਹ ਕਿੱਥੋਂ ਦਾ ਹੈ ਬਾਬਾ ਜੀ? ਹਮੇਸ਼ਾ ਵਸਾਇਆ ਦਾ ਸੀ। ਉਹ ਵਿਸਾਇ ਦਾ ਖੂਹ ਸੀ ਤੇ ਇਹ ਹੈ ਸੀ ਲਾਗੇ ਧੀਰ ਦੇ। ਅੱਛਾ ਅੱਛਾ ਅੱਛਾ। ਇੱਥੋਂ ਹੀ ਬਾਬਾ ਉਹ ਪੈਂਦਾ ਤੇ ਸਾਨੂੰ ਸੋ ਦੂਰ ਪੈਂਦਾ ਇਹਦੇ ਵਸਾਇਆ ਦਾ ਤੇ ਸਾਨੂੰ ਇੱਕ ਬਰੋਬਰ। ਭਾਈ ਉਹਨਾਂ ਦੀ ਇੱਧਰ ਹੀ ਹੁੰਦੀ ਹੈ। ਇੱਕ ਬੂਟਾ ਹੁੰਦਾ ਸੀ ਜੀਂਦਾਰ ਬਸ਼ੀਰਾ ਜਿਹੜਾ ਜੀਂਦਾਰ ਉਹਦਾ ਪਿਓ ਤੇ ਢੂੰਡਾ ਤੇ ਤੇਰਾ ਪਿਓ। ਮੁਸਲਮਾਨ ਹੋ ਗਿਆ ਉਹ ਉਧਰ। ਇਹ ਹਮੇਸ਼ਾ ਦੇ ਖੂਹ ਤੋਂ ਮਸਰਾ ਇਹਨਾਂ ਚੁੱਕੇ। ਮੈਂ ਇਹਦਾ ਚੰਗੀ ਤਰ੍ਹਾਂ ਜਾਣ ਮਸਰ ਚੁੱਕੇ 4-4 ਮਣ ਪਾਏ ਤੇ ਉਰਾਂ ਆਣ ਕੇ ਜਿਹੜਾ ਬੂਟਾ ਜਿਹੜਾ ਨਾ ਉਹ ਆਂਦਾ ਮਾਂ ਜਣਾ ਹੋਏ ਜਿਹੜਾ ਬਹਿ ਕੇ ਪਿਸ਼ਾਬ ਨਾ ਕਰੇ ਝੂਠੇ ਸਿਰ ਤੋਂ ਲਾੜੇ ਵੀ ਨਹੀਂ। ਇਹ ਉਹਨਾਂ ਤਿੰਨਾਂ ਬੰਦਿਆਂ ਦੀ ਗੱਲ। ਸਹੀ ਸਹੀ। ਹਿੰਮਤ ਵਾਲੀ ਸ਼ਨਾਕਾ ਤੇ ਪਤਾ ਜੇ ਭਾਰ ਵਾਲਾ ਚੁੱਕਦਾ ਜੋ ਸ਼ਨਾਕਾ ਵੀ ਬੜਾ ਸ਼ਨਾਕੇ ਨੇ। ਇੱਥੋਂ ਸਾਡੇ ਮੇਰੇ ਦਾਦੇ ਕੋਲੋਂ ਇਹਦੀਆਂ ਹਨ ਨਾ ਕਾਕੀਆਂ ਦੋ ਫੁੱਫੀਆਂ ਮੇਰੀਆਂ, ਉਹਨਾਂ ਕੋਲ ਕੜਾ ਖਤਮ ਹੋ ਗਿਆ ਤੇ ਕੜਾ ਚੁੱਕ ਕੇ ਤੋੜ ਗਿਆ ਅਕਬਰਾਬਾਦ ਸਿਆਲਕੋਟ। ਤੋੜ ਗਿਆ। ਠੀਕ ਹੈ। ਇੱਕ ਬਾਲੋ ਗਈ ਇੱਥੇ ਮੀ ਹੋਰਾਂ ਤੇ ਇਹਨਾਂ ਦੀ ਨਹੀਂ ਗੱਲ ਕਰਦੇ ਵੀ 4-4 ਮਣ ਮਜ਼ਰ ਚੁੱਕੇ ਨੇ ਤੇ ਕਸਮ ਖਾ ਲਈ ਵੀ ਬਹਿ ਕੇ ਜਿਹੜਾ ਉੱਠੇ ਨਾ। ਜਿਹੜਾ ਸੀ ਨਾ ਭਾਗਮਲ, ਉਹ ਬੀਬੀ ਕਹਿ ਰਹੀ ਭਾਗਮਲ ਦਾ ਇੱਕ ਭਾਈ ਇੱਥੇ ਰਹਿ ਗਿਆ ਸੀ, ਬਾਅਦ ਚ ਮੁਸਲਮਾਨ ਹੋ ਗਿਆ ਸੀ।
ਭਾਗਮਲ ਦਾ ਆਹੋ, ਭਾਈ ਇੱਥੇ ਕਿਹੜਾ ਸੀ ਝੂੰਡਾ ਜਿਹੜਾ ਇੱਥੇ ਰਹਿ ਗਿਆ ਸੀ ਇੱਥੇ ਵੀ ਰਿਹਾ ਤੇ ਹੁਣ ਜਿਹੜਾ ਮੁਸਲਮਾਨ ਹੋ ਗਿਆ ਸੀ ਢੂੰਡਾ ਮਮਦੀਨ ਦਾ ਨਾਮ ਰੱਖਿਆ ਹੋਣਾ ਉਹ ਫਿਰ ਬਾਅਦ ਚ ਮਮਦੀਨ ਨਾਂ ਰੱਖਿਆ ਸੀ ਵਿਆਹ ਪਹਿਲਾਂ ਗਿਆ ਤਾਂ ਸੀ ਢੂੰਡਾ ਸੀ। ਫਤਿਹਪੁਰ ਢੂੰਡਾ ਉਹ ਫਤਿਹਪੁਰ ਢੂੰਡਾ ਵਿਆਹ ਗਿਆ ਦਾ ਸੀ। ਭਾਗ ਦਾ ਭਰਾ ਸੀ ਢੂੰਡਾ ਅੱਛਾ ਹੁਣ ਉਹ ਕਾੜੇ ਟੁਰ ਉਹ ਰਹਿ ਗਏ ਗਿਆ ਸੀ ਅੱਛਾ ਇੱਥੋਂ ਹੁਣ ਕਾਲੇ ਟੁਰ ਗਏ ਉਹ ਕਾਲੇ ਟੁਰ ਗਏ ਨੇ ਇੱਥੇ ਨਾਲ ਫਤਿਹਪੁਰ ਵਿਆਹ ਗਿਆ ਸੀ ਤੇ ਉੱਥੋਂ ਕਾਲੇ ਤੇ ਟੁਰ ਇੱਥੋਂ ਪਿੰਡ ਆਂਦੇ ਜਾਂਦੇ ਨੇ ਗਾਂ ਦੇ ਵਿਆਹ ਨਸਲ ਸੀ। ਅੱਛਾ ਖਤਮ ਕਰ ਗਏ ਪੁੱਤਰ ਵੀ ਉਹਦਾ ਮਾਰ ਖਾਪ ਗਏ ਤੇ ਆਪ ਹੀ ਮਾਰ ਖਾਪ ਗਏ ਠੀਕ ਹੈ ਠੀਕ ਹੈ। ਚਲੋ ਜੀ ਪਤਾ ਤੇ ਲੱਗਿਆ ਵੀ ਇਹ ਪੁੱਛੋ ਸਕੂਲ ਕਿੱਥੇ ਪੜਨ ਜਾਂਦੇ ਹੋ ਸਕੂਲ ਕਿੱਥੇ ਪੜਨ ਜਾਂਦੇ ਹੋ ਕੱਕੇਪਨ ਦੇ ਸਕੂਲ ਸਾਡੇ ਸਮਾਲ ਚ ਬਣਿਆ ਨਾ ਇਹ ਤੇ ਬਾਅਦ ਵਿੱਚ ਬਣਿਆ ਅਲੀਪੁਰ ਜਾਂਦੇ ਨੇ ਅਲੀਪੁਰ ਜਾਂਦੇ ਇੰਦਰ ਮੇਰੇ ਖਿਆਲ ਚ ਉਦੋਂ ਕਿਲੇ ਜਾਂਦਾ ਸੀ ਅਰੇ ਹਾਂ ਇੰਦਰ ਉਦੋਂ ਕਿਲੇ ਜਾਂਦਾ ਸੀ ਮੇਰੇ ਖਿਆਲ ਚ ਬਾਅਦ ਵਿੱਚ ਜਾਣ ਲੱਗਾ ਮੈਂ ਹਟ ਗਿਆ ਸਾਰਾ ਹਾਂ ਤੁਹਾਡੇ ਮੈਂ ਤੀਸਰੀ ਚ ਹਟ ਗਿਆ ਸਾਰਾ ਭਾਗ ਸ਼ਮਿਆਰ ਦਾ ਮੁੰਡਾ ਸੀ ਪੁੱਛੋ ਮਾਸਟਰਾਂ ਦੇ ਨਾਂ ਚੇਤੇ ਰਹੇ ਜਿਹੜੇ ਪੜ੍ਹਾਉਂਦੇ? ਮਾਸਟਰਾਂ ਦੇ ਕੋਈ ਨਾਂ ਹੈ ਨਾ ਯਾਦ ਉਦੋਂ ਦੇ ਮੈਨੂੰ ਬੜੇ ਯਾਦ ਨੇ ਤੇ ਦੱਸੋ ਅਬਦੁਲ ਕਰੀਮ ਪੰਜ ਗਰਾਈਆਂ ਦਾ ਪਹਿਲੀ ਜਮਾਤ ਨੂੰ ਦੂਸਰੀ ਜਮਾਤ ਨੂੰ ਪੜਦਾ ਸੀ ਖੈਰਦੀਨ ਪੰਜ ਗਰਾਈਆਂ ਦਾ ਤੀਜੀ ਜਮਾਤ ਨੂੰ ਪੜਦਾ ਸੀ ਰਮਜ਼ਾਨ ਨਾਈ ਅਲੀਪੁਰ ਦਾ ਹਾਂ। ਚੌਥੀ ਜਮਾਤ ਨੂੰ ਪੜਦਾ ਸੀ ਇਲਮਦੀਨ ਜ਼ਿਲ੍ਹਾ ਪੰਜ ਗਰਾਈਆਂ ਦਾ ਪੰਜਵੀਂ ਜਮਾਤ ਨੂੰ ਪੜਦਾ ਸੀ ਭੋਜੋ ਦਾ ਉਹ ਕੀ ਨਾਮ ਸੀਗਾ ਪਾਣੇ ਨਹੀਂ ਉਹ ਨਾਈ। ਨਾਈ ਸੀ ਉਹ ਆਹ ਨਾਈ ਉਹ ਕੀ ਨਾਮ ਦਾ ਪਸੰਦ ਚਲੋ ਜੋ ਵੀ ਹੈ ਸੀ ਹੂੰ ਤਾਜ ਤਾਜ ਦੀ ਅੱਛਾ ਤੇ ਇਹ ਜਿਹੜਾ ਮਾਸਟਰ ਸੀ ਹੈਡ ਮਾਸਟਰ ਉਹ ਪਨਵਾ ਦਾ ਸੀ ਅਲੀਮੁਦੀਨ ਉਹਦਾ ਨਾਂ ਸੀ ਉਹਨੂੰ ਉਹ ਜਦੋਂ ਸਵੇਰੇ ਸਾਹ ਜਾਣਾ ਤੇ ਦੁਆ ਪੜਾ ਕੇ ਜਾ ਖੜਾ ਭਈ ਇਲਮ ਜਿਹੜਾ ਨਾ ਇਹ ਨਹੀਂ ਕਿਸੇ ਵੰਡਣਾ ਹੋਰ ਹਰ ਸ਼ਾਵਾ ਬਿਲਕੁਲ ਠੀਕ ਤੇ ਪੜਿਆ ਕਰੋ ਫਿਰ ਸਾਨੂੰ ਮੱਤ ਦੇਣੀ ਕਰਨੀ ਉਹਨੇ ਤੇ ਆਪਣੇ ਹੱਥ ਖੱਬੇ ਤੁਰਿਆ ਕਰੋ ਲੈਨ ਬਣ ਕੇ ਐਸਾ ਨਾ ਤੁਰਿਆ ਕਰੋ ਮੱਤਾ ਦੇਣੀਆਂ ਹਾਂਜੀ ਭੇਡਾਂ ਬੱਕਰੀਆਂ ਵਾਂਗ ਨਹੀਂ ਕਈ ਮਸਮਲ ਦੀ ਗੱਲ ਇਹ ਪੁੱਛਣਾ ਜੀ ਹੁਣ ਕਿ ਸਾਰੇ ਮਾਸਟਰ ਵੱਡਾ ਕੋਈ ਮੁਸਲਮਾਨ ਸਨ ਤੁਹਾਨੂੰ ਹਿੰਦੂਆਂ ਸਿੱਖਾਂ ਦਾ ਕੋਈ ਮਾਸਟਰ ਮੁਸਲਮਾਨ ਸਨ। ਉਹਨਾਂ ਕੋਲ ਪਾ ਰਿਹਾ ਅੱਛਾ, ਮਾਸਟਰ ਸਨ ਜਿਹੜੇ ਸਾਰੇ ਮੁਸਲਮਾਨ ਹੀ ਸਨ ਹਿੰਦੂ ਤੇ ਨਹੀਂ ਸੀ ਕੋਈ ਨਹੀਂ ਹਿੰਦੂ ਕੋਲ ਉਹ ਜਿਹੜੇ ਬੱਚੇ ਪੜ੍ਹਦੇ ਹਿੰਦੂ ਸਿੱਖਾਂ ਦੇ ਵੀ ਨਾ ਬੱਚੇ ਹਿੰਦੂ ਸਿੱਖਾਂ ਦੇ ਵਿੱਚ ਪੜਦੇ ਹਨ ਵਿੱਚ ਸਿੱਖਾਂ ਦੇ ਪੜ੍ਹਦੇ ਪੜਦਾ ਹੀ ਉਹਦਾ ਕੋਈ ਵੇਖਣਾ ਕਰਨਾ ਸੀ ਕੋਈ ਬੜਾ ਪੱਕਾ ਠੀਠਾ ਯਾਰ ਤੁਹਾਡਾ ਹਿੰਦੂਆਂ ਸਿੱਖਾਂ ਚ ਕੋਈ ਕਿਸੇ ਦਾ ਸਿੱਖਾਂ ਚ ਕੋਈ ਤੁਹਾਡਾ ਯਾਰ ਵੀ ਕੋਈ ਬਣਾਇਆ ਹਜੇ ਨਹੀਂ ਸਿੱਖਾਂ ਹਿੰਦੂਆਂ ਚੋਂ ਇੱਥੋਂ ਪਿੰਡ ਦਾ ਕੋਈ ਪਿੰਡ ਦਾ ਕੱਕੇਪਨ ਦਾ ਕੋਈ ਲਾਮ ਦਾ ਕਿਉਂ ਜੀ ਬੰਦੇ ਬਣਾਏ ਸਨ ਉਹ ਕਿਹੜਾ ਬਹਾਦਰ ਸਿੰਘ ਕਿਹੜਾ ਬਹਾਦਰ ਦਾ ਪੂਰਾ ਸਿੱਧਾ ਸਦਾਗਰ ਬਹਾਦਰ ਤਾਂ ਵੱਡਾ ਹੈ ਤੁਹਾਡੇ ਤੋਂ ਇਹ ਕੋ ਲక్ష్మణ ਦਾ ਮੁੰਡਾ ਸੀ ਉਹ ਉੱਥੇ ਮੇਰੇ ਨਾਲ ਲੜ ਪਏ ਜਦੋਂ ਪਾਕਿਸਤਾਨ ਬਣਿਆ ਗੱਲ ਸੁਣੋ ਹਾਂਜੀ, ਉਹ ਜਿਸ ਵੇਲੇ ਲੜ ਪਏ ਤੇ ਮੈਂ ਕੱਲਾ ਤੇ ਉਹ ਦੋ ਅੱਛਾ ਤੇ ਉਹ ਜਨਾਬ ਮੇਰੇ ਗੱਲ ਪੈ ਗਏ ਇਹ ਪਾਕਿਸਤਾਨ ਮੈਂ ਹਿੰਮਤ ਸਾਂ ਮੈਂ ਦੋਵਾਂ ਨੂੰ ਫੜ ਲਿਆ ਜੂੜਿਆਂ ਤੋਂ ਤੇ ਅੱਛਾ। ਛੋਟਾ ਸੀ ਮੇਰੇ ਕੋਲ ਡੰਗਰ ਚਾਰਵਾ ਫੜਿਆ ਚੰਗਾ ਅੱਛਾ। ਘਰ ਫਿਰ ਲਾਮੇ ਆਏ ਘਰ ਮੇਰੇ ਲਾਮਾ ਆਇਆ ਫਿਰ ਤੁਹਾਡੇ ਮੇਰਾ ਬਾਪ ਦਾਦਾ ਸੀ ਨੰਬਰਦਾਰ ਜੀ ਤੁਹਾਡੇ ਰਖਵਾਲੇ ਹੋ ਸਾਡੇ ਤੇ ਤਫਾ ਮਾਰਿਆ ਤੇਰੇ ਪੋਤਰੇ ਨੇ ਹਾਂਜੀ ਇਹ ਮੈਨੂੰ ਬੜਾ ਯਾਦ ਇਹ ਮਾਰਿਆ ਵੀ ਉਰਾਂ ਸੀ ਆ ਪੈੜੀ ਹੈ ਨਾ ਦੇਖੋ ਉਰਾਂ ਇੱਥੇ ਇਹਦਾ ਮਤਲਬ ਕਿ ਇਸ ਕੰਮ ਤੋਂ ਪਹਿਲਾਂ ਵੀ ਨਹੀਂ ਉਹ ਮੁੜਦੇ ਹੁੰਦੇ ਮੈਂ ਕਪਤਾ ਐਡਾ ਤਾਂ ਜਿੰਨੀ ਕੋ ਸਰ ਸਾਹਿਬ ਨੇ ਇਹ ਤੇ ਮੈਨੂੰ ਰੱਬ ਦੀ ਦਾਤ ਨੇ ਰਾਹ ਐਡਾ ਕਪਤਾ ਮੈਂ ਤੇ ਲੜਾਈ ਮੁੱਲ ਲਈ ਹਿੰਮਤ ਸੀ ਮੇਰੇ ਵਿੱਚ ਅਨਲ ਮਾਸਟਰ ਜੀ ਪੁੱਛੋ ਕੱਕੇਪਨ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਕਿਹਦੀ ਸੀ ਹਿੰਮਤ ਇਸ ਤਰ੍ਹਾਂ ਬਣੀ ਜਦੋਂ ਕੱਕੇਪਨ ਚ ਸਭ ਤੋਂ ਜ਼ਿਆਦਾ ਜ਼ਮੀਨ ਕਿਹਦੀ ਸੀ ਉਦੋਂ ਉਦੋਂ ਤਾਂ ਫਿਰ ਸਾਡੀ ਸਹੀ ਹਾਂ ਹੁਣ ਤਾਂ ਮੰਡੀ ਗਈ ਬੜੇ ਨੋ ਹਟ ਕੇ ਕਰਮਦਾਰ ਦੀ ਹਮ ਤੋਂ ਥੋੜੀ ਕਰਮਦਾਰ ਦੀ ਉਹਦੀ ਹੈ ਸੀ ਪਰ ਲੇਕਿਨ ਸਾਡੇ ਨਾਲ ਲੱਗ ਪੰਗ ਤੁਹਾਡੇ ਤੇ ਦੋ ਤਰ੍ਹਾਂ ਦੀ ਨਾ ਫਿਰ ਸਾਡੇ ਤੇ ਦੋ ਭਰਾ ਸੰਧੂ ਤਾਂ ਸੀ ਆਹੋ ਉਹਦੀ ਪਹਿਲਾ ਖਾਤਾ ਹੀ ਕੋਈ ਸੀ ਪੁੱਛੋ ਤੁਹਾਡੇ ਖੂਹ ਦਾ ਕੀ ਨਾਂ ਸੀ ਜਿੱਥੇ ਵਾਈ ਬੀਜੀ ਕਰਦੇ ਖੂਹ ਉਦੋਂ ਇਹਦੇ ਨਾਲ ਖੁਸ਼ੂ ਇਹਨਾਂ ਦਾ ਨਹੀਂ ਇੱਥੇ ਖੂਹਾਂ ਦੀ ਵਾਈ ਨਹੀਂ ਸੀ ਇੱਥੇ ਨਹੀਂ, ਬਰਾਨ ਸੀ ਰੱਕੜ ਹੀ ਸੀ ਬਾਬਾ ਨਹੀਂ ਸੀ ਤੇ ਜਿਹੜਾ ਪਾਣੀ ਪੀਂਦੇ ਸੁਖੂਈਆਂ ਹੈ ਸਨ ਪਿੰਡ ਅਜੇ ਵੀ ਆ ਸਾਡੇ ਕੋਲ ਅੱਛਾ ਹਲੇ ਕੋਈ ਹੈ ਮੌਜੂਦ ਹੈ ਕੋਈ ਆਹੋ ਆ ਮੈਂ ਸਾਡੇ ਕੋਲ ਹਿਮਾਚਲ ਦੇ ਵਿੱਚ ਮੌਜੂਦ ਹੈ ਸੂਰ ਦੇ ਮਸੀਤ ਵੀ ਕੋਈ ਹੈ ਅੱਛਾ ਉਸ ਮਸੀਤ ਵੀ ਅੱਛਾ ਠੀਕ ਹੈ ਤੇ ਇਹ ਮਤਲਬ ਇਹ ਵੀ ਤੁਹਾਡੇ ਪਿੰਡ ਵਿੱਚ ਹੈ ਸੀ ਕਿ ਭਾਈ ਇਹ ਮੁਸਲਮਾਨਾਂ ਦੀ ਖੂਹੀ ਹੈ ਤੇ ਇਹ ਹਿੰਦੂਆਂ ਦੀ ਖੂਹੀ ਹੈ ਵੱਖਰੀ ਵੱਖਰੀ ਇਹਨਾਂ ਦੀ ਵੱਖਰੀ ਤੇ ਜੇਕਰ ਤੁਹਾਡਾ ਦੀ ਉਧਰ ਗਏ ਹੋ ਤੁਸੀਂ ਉੱਥੋਂ ਦੀ ਖੂਹੀ ਚੋਂ ਪਾਣੀ ਕੱਢ ਲਿਆ ਉਹਨਾਂ ਨਹੀਂ ਹਾਂ ਇਸ ਤਰ੍ਹਾਂ ਨਹੀਂ ਜਿੱਥੇ ਰਹਿੰਦਾ ਨਾ ਹਾਂ ਇਹ ਸੀ ਉਹਨਾਂ ਦੀ ਚਿਮਿਆਰਾਂ ਦੀ ਅੱਛਾ ਮੇਰਾ ਬਾਪ ਖੂਹ ਉੱਤੇ ਚੜ੍ਹ ਕੇ ਕਦੇ ਤੋਂ ਤੂੰ ਡਿੱਗ ਕੇ ਇਹਨਾਂ ਦੀ ਖੂਹੀ ਦੇ ਉੱਤੇ ਉਹਨਾਂ ਬੁੱਢ ਕੱਢਿਆ ਸੀ ਬੜਾ ਅੱਛਾ ਉਹਦੇ ਮਰ ਕੇ ਪਰੇ ਪਿਆ ਤੋਂ ਮਰ ਗਿਆ ਉਹਦਾ ਮੈਂ ਡਾਕ ਸਾਰਾ ਤੁਹਾਡੇ ਵਾਲਦ ਸਾਹਿਬ ਓਏ ਹੋਏ ਅੱਛਾ ਜਾਨ ਉਹਦਾ ਨਾਮ ਦਾਦੀ ਮੇਰੀ ਆਖਣ ਲੱਗੀ ਇਹਨੇ ਨਹੀਂ ਮੁੰਨਾ ਤੇ ਛੱਡ ਦੇ ਖੜਾ ਸਜ਼ਾ ਨਾ ਦੇ
ਉਹ ਛੋਟਾ ਫੜ ਕੇ ਤੇ ਆ ਗਈ ਮੇਰੇ ਵੱਲ, ਆਖਣ ਲੱਗੀ ਤੇ ਮੈਂ ਤੈਨੂੰ ਐਸ ਛੋਟੇ ਨਾ ਫੰਨਣਾ ਜੇ ਤੈਨੂੰ ਮੈਂ ਟੁੱਕਰ ਵੇਖੇ ਖਾਣੇ। ਮੈਂ ਆਖਿਆ ਮਾਸਟਰ ਤੇ ਮਾਰਿਆ ਮੈਨੂੰ ਇਸ ਵਾਸਤੇ ਤੇ ਤੂੰ ਸਕੂਲ ਸਵਾਲ ਢਾਤਾ ਤੇ ਤੂੰ ਕਾਹ ਤੋਂ ਮਾਰਨਾ ਮੈਨੂੰ, ਤੂੰ ਟੁੱਕਰ ਵੀ ਹੁਣ ਬੰਦ ਕਰਨ ਲੱਗਿਓ, ਕਰ ਲਓ ਜੋ ਹੁੰਦਾ। ਉਹ ਆਖਣਗੀ ਟੁੱਕਰ ਤੈਨੂੰ ਨਹੀਂ ਖਾਣ ਦੇਣਾ, ਇਹ ਦਦਾਰਨੀਆਂ ਦੁੱਧ ਵਾਲੀ ਤੇਰੇ ਲੱਗੇ ਇਹ ਪੀ ਨਾਲ ਘਿਓ ਧਰਿਆ ਵੀ ਇਹ ਘਿਓ ਖਾ ਰੋਟੀ ਦੇ ਥਾਂ, ਸ਼ੱਕਰ ਆ ਕੋਲ ਉਦੋਂ ਸ਼ੱਕਰ ਹੁੰਦੀ ਸੀ ਉਹ ਖੰਡ ਨੇ, ਤੇ ਇਹ ਤੈਨੂੰ ਇਹ ਇਸ ਵਾਸਤੇ ਰੋਟੀ ਖਾਂਦੀ ਆ ਮੈਂ ਨਾ ਵੇਖਾਂ। ਉਹ ਸਰਕਾਰ ਮੇਰੀ ਖੁਰਾਕ ਬਾਣੀ, ਮੈਂ ਤੇ ਦਿਨਾਂ ਜਵਾਨ ਹੋ ਗਿਆ, ਮੇਰਾ ਮੋਢੇ ਦਾ ਵਜ਼ਨ ਨਹੀਂ ਸੀ ਪਿੰਡ ਚੋਂ ਕੋਈ ਚੁੱਕ ਸਕਦਾ। ਇੱਕ ਇੱਥੇ ਅੜਦਾ ਹੁੰਦਾ ਸੀ ਅਲੀ, 2-3 ਵਾਰੀ ਉਹਨੂੰ ਮਤਲਬ ਮੈਂ ਡਕਿਆ ਵੀ ਮੇਰੇ ਗਿਨਾ। ਉਹ ਇੱਕ ਦਿਨ ਉਸ ਮਹੱਲੇ ਲੋਹੇ ਦਾ ਵੇਲਣਾ ਉਹ ਬਾਹਰ ਕਰਨਾ ਸਾਨੇ ਬਾਰਿਸ਼ ਦੇ ਵਿੱਚ, ਤੇ ਇੱਕ ਪਾਸੇ ਉੱਚਾ ਪਾਸਾ ਇੱਕ ਪਾਸੇ ਨੀਵਾਂ, ਤੇ ਮੈਂ ਕੁਦਰਤੀ ਐਵੇਂ ਨਾ ਲੰਘਦਾ ਪਿਆ, ਉਹਨਾਂ ਪਾਈਆਂ 2 ਵਾਲੀਆਂ ਉਹਨੂੰ। ਅੱਛਾ, ਤੇ ਉਹ ਮੈਨੂੰ ਆਵਾਜ਼ ਕੇ ਆਖਦਾ ਅੱਜ ਫਸਾ ਤੇਰਾ ਲੱਗ ਜਾਏਗਾ ਆ ਇੱਧਰ। ਕੌਣ ਦਾ? ਆ ਲਈ ਅੱਛਾ ਅੱਛਾ, ਅਰੂਸ ਸੀ ਇਹ। ਅੱਛਾ, ਉਹ ਮੈਨੂੰ ਕਰ ਰਹੀ ਉਸ ਨੀਵੇਂ ਪਾਸੇ ਤੇ ਮੋਢਾ ਆਉਂ ਰੱਖੇ। ਮੈਂ ਆਖਾ ਉਠਾ ਹੋ, ਮੈਂ ਸਦਰ ਉਠਾ ਸਹੀ, ਅੱਲਾ ਦੀ ਕਸਮ ਹੈ ਉਹ ਨਾ ਹੋ ਲਿਆ। ਅਖੀਰ ਮੇਰੇ 'ਚ ਇੰਨਾ ਜ਼ੋਰ ਸੀ ਸਿੱਖਾਂ ਵਗਰ ਮੈਂ ਢਾਲ ਮੱਥਾ, ਉਹ ਗੋਡੇ ਮੂੰਹ ਦੇ ਮਾਰ ਕੇ ਮੈਂ ਸਿੱਧਾ ਹੋਇਆ। ਸਿੱਧਾ ਜੇ ਹੋਇਆ ਤੇ ਮੇਰੇ 'ਚ ਬੈਠ ਸੀ ਬੜੀ, ਤੇ ਚੁੱਕਣ ਲੱਗਿਆ, ਮੈਂ ਅਗਲੇ ਨੂੰ ਮੂੰਹ ਪਰਰੇ ਮਾਰਦਾ ਸਾਂ, ਕਿਸੇ ਨੇ ਹੀ ਲੈਂਦੇ ਜਾਂ ਚੰਗਾ। ਉਹਨੂੰ ਪਤਾ ਸਮਝ ਆ ਗਿਆ ਪੇ ਨੇ ਹੁਣ ਮਾਰਨਾ ਮੈਨੂੰ, ਆਂਦਾ ਧਰੀ ਯਾਰ ਕੇ। ਮੈਂ ਕਿਹਾ ਹੁਣ ਨਹੀਂ ਧਰਨਾ। ਉਹ ਕੀ ਛੱਡ ਕੇ ਨਾ ਤੇ ਨੱਠ ਗਿਆ ਪਰਨ। ਉਹ ਲਾਲ ਸੀ, ਉਹ ਆਖਾਂਗਾ ਕਿੱਥੇ ਚਲਿਆ, ਆਖਾਂਗਾ ਮੈਨੂੰ ਉਹਦਾ ਪਤਾ, ਉਹਨੇ ਮੈਨੂੰ ਮਾਰਨਾ। ਮੈਂ ਤੁਹਾਨੂੰ ਦੱਸੀ ਵੀ ਮੇਰਾ ਮੋਢੇ ਦਾ ਵਜ਼ਨ ਕੋਈ ਨਹੀਂ। ਬਾਬਾ ਭਲਵਾਨ ਰੱਲਾਪੁਰ ਦਾ ਇਹ ਪੁੱਛਿਓ, ਵਿਸਾਖੀ ਕੋ ਮੇਲਾ ਆਪਣੇ ਇਲਾਕੇ 'ਚ ਮਸ਼ਹੂਰ, ਵਿਸਾਖੀ ਵੇਖਣ ਜਾਂਦੇ ਰਹੇ ਹੋ? 2 ਵਾਰੀ ਗਿਆ। ਕਿੱਥੇ? 3 ਵਾਰੀ ਕਿੱਥੇ, ਕਿਲੇ ਜਾਂ ਕਿੱਥੇ? ਕਿਲੇ ਤੇ ਇੱਕ ਵਾਰੀ ਇੱਥੇ ਮਾਂ ਕੀ ਪਿੰਡ ਦਾ ਨਾਂ ਜੇ ਵਿੰਜਲ ਉਹਰਾ ਪਿੰਡ ਸੀ ਉਹਦਾ। ਅਸੀਂ ਬਾਅਦ ਜਿੱਥੇ ਜਾ ਜਿੱਥੇ ਹੁਣ ਕਿਸੇ ਨੂੰ ਨਹੀਂ, ਇੱਥੇ ਸੀਰਪੁਰ ਵੀ ਵਿਸਾਖੀ ਲੱਗਦੀ ਸੀ। ਆਹੋ। ਓਏ ਆ ਬੋਰਡ ਜਿੱਥੇ ਨੇ ਇੱਥੇ ਲੱਗਦੀ ਕਿ ਹਾਂ, ਮਨੀ ਰਾਮ ਦਾ ਡੇਰਾ ਜਿਹੜਾ ਇੱਥੇ ਲੱਗਦੀ ਸੀ। ਆਹੋ, ਆਹੋ। ਅੱਛਾ ਅੱਛਾ ਅਜੇ ਸ਼ਨਾਕਾ ਵੱਡਾ ਲਗਾਏ ਸਾਕਾ। ਅੱਛਾ ਅੱਛਾ ਅੱਛਾ, ਤੇ ਜਾਂ ਕਿਲੇ ਵੇਖਣ ਜਾਂਦੇ ਰਹੇ ਹੋ? ਠੀਕ। ਪੁੱਛੋ ਆਂਦੇ ਹਾਂ ਵਿਸਾਖੀ ਡਾਂਗ ਬੜੀ ਚੱਲਦੀ ਸੀ। ਆਂਦੇ ਵਿਸਾਖੀ ਚ ਬਾਬਾ ਡਾਂਗ ਸ਼ਾਂਗ ਚਲਦੀ ਹੁੰਦੀ ਸੀ। ਬਸ ਮੈਂ ਕੀ ਦੱਸਾਂ, ਨਹੀਂ ਦੱਸੋ। ਸ਼ਰਾਬ ਬਣਿਆ ਕਰ ਛੱਡਦਾ। ਅੱਛਾ ਉਸ ਵਕਤ ਸ਼ਰਾਬੀ ਹੁੰਦੇ ਸਾਂ, ਸਾਫ਼ ਗੱਲ ਹੈ। ਅੱਛਾ, ਸਮਝਦੇ ਹੀ ਨਹੀਂ ਹਾਂ ਕਿਸੇ ਨੂੰ ਕੀ। ਅੱਲਾਹ ਤਾਲਾ ਨੇ ਮੇਰੇ ਤੇ ਰਹਿਮਤ ਕੀਤੀ ਹੈ, ਮੈਨੂੰ ਸਿੱਧੇ ਰਾਹ ਪਾਤਾ। ਅੱਲਾਹ ਦਾ ਫਜ਼ਲ ਕਰਮ ਨਾਲ ਹੁਣ ਮੇਰੇ ਕੋ 5-7 ਕਿਤਾਬਾਂ ਨੇ, ਮੈਂ ਖਾ ਦੇਣਾ ਤੁਹਾਨੂੰ। ਕਿਉਂ ਜੀ ਮੋ ਸਿੱਖ ਗਏ ਨੇ, ਉਹਨਾਂ ਦੇ ਇਹ 'ਚ ਇੱਕ ਵੀ ਨਹੀਂ ਹੋਣਾ। ਜਿੰਦੂ ਮਹਿੰਦਰ ਪਾਲਾ ਜਿਹੜੇ ਸਾਰੇ ਭਾਗ ਜਮਿਆ ਦੇ ਤੇਜਾ, ਇਹ ਸਾਰੇ ਮੇਰਾ ਮਤਲਬ ਹੈ ਉਹ ਸਾਡੇ। ਮੈਂ ਉਹਨੂੰ ਚੰਨੇ ਨੂੰ ਕਰ ਬੋਝੀਓ ਫੜ ਕੇ ਪਵਾਉਂਦਾ ਤੇ ਗੋ ਵਾਂਗੂ ਦਾ ਪਿੰਡਾ ਸੀ ਉਹਦਾ। ਬੱਲੇ। ਹਾਂਜੀ, ਜਿਹੜਾ ਕੱਕੇ ਪਾਣੀ ਕੋਈ ਬਾਬਾ ਸੀ ਜਿਹਦੇ ਨਾਂ ਤੇ ਪਿੰਡ ਸੀ, ਵਜ੍ਹਾ ਹਾਂਜੀ ਜੀ। ਕੱਕਾ ਪਰ ਤੁਸੀਂ ਕਿਤਾਬਾਂ ਇਸ਼ਤਾਗਾ ਤਰੀਹੀ ਪੜ੍ਹੀ ਦੀਆਂ ਨੇ ਕਿ ਕਿਸ ਵਜ੍ਹਾ ਤੋਂ ਨਾਂ ਰੱਖਿਆ ਗਿਆ ਸੀ ਕੱਕਾਪਣ? ਇਹ ਨਹੀਂ, ਉਹ ਇਹ ਨਹੀਂ ਪਤਾ। ਹਾਂ ਪੁਰਾਣੀ ਗੱਲ। ਇਹ ਕਿਸੇ ਬੰਦੇ ਨੇ ਗੱਲ ਕੀਤੀ ਸੀ, ਮੈਨੂੰ ਇਹਦਾ ਮੁਕੰਮਲ ਪੂਰਾ ਪਤਾ ਨਹੀਂ, ਐਵੇਂ ਗਲਤ ਗੱਲ ਕਾਲੀ ਕਰੀ। ਹਾਂ ਹਾਂ, ਤੇ ਕੱਕਾ ਨਾਂ ਸੀ ਉਹਦਾ, ਜੇ ਨਹੀਂ ਪਿੰਡ ਸੀ ਛਾਣ ਕੇ ਰੱਜਿਆ ਤੇ ਕੱਕਾ ਪਾਣ ਬਣ। ਠੀਕ ਹੈ ਠੀਕ ਹੈ। ਕੱਕਾ ਇਹ ਮੈਂ ਗੱਲ ਬਾਗ ਦਿੱਤੀ ਆ ਕੇ ਭਈ ਕਦੋਂ ਆਇਆ ਉਹ ਤੁਰ ਕੇ ਤੇ ਆ ਗਿਆ ਤੇ ਉਹਨੇ ਬਾਗ ਦਿੱਤੀ, ਉਹਦੇ ਨਾਮ ਪਾਂਗੇ ਪੈ ਇਹ ਗਿਆ। ਪੁੱਛਿਓ ਜੇ ਕਿ ਜਦੋਂ ਉਹ ਪਤਾ ਚੱਲਿਆ ਵੇ ਕਿ ਯਾਰ ਸਾਡਾ ਦੇਸ਼ ਨਹੀਂ ਰਹਿਣਾ, ਘਰ ਬੂਆ ਨਹੀਂ ਰਹਿਣਾ, ਜਦੋਂ ਉਹਨਾਂ ਨੇ ਆਪਣੇ ਘਰ ਬੂਏ ਛੱਡੇ ਨੇ, ਉਦੋਂ ਕੀ ਬਣਿਆ ਪਿੰਡ 'ਚ? ਬਾਹਰੋਂ ਜਿੱਥੇ ਹਮਲੇ ਸ਼ਮਲੇ ਹੋਏ ਆ ਸਾਰੀ ਗੱਲ। ਜਦੋਂ ਇਹ ਮਤਲਬ ਨਸੇ ਨੁਸੇ ਨੇ ਹਿੰਦੁਸਤਾਨ ਪਾਕਿਸਤਾਨ ਬਣਿਆ, ਜਦੋਂ ਉਹਨਾਂ ਨੂੰ ਪਤਾ ਲੱਗਾ ਬਾਹਾਂ ਇੱਥੇ ਨਹੀਂ ਰਹਿਣਾ, ਉਦੋਂ ਕਿਸ ਤਰ੍ਹਾਂ ਦੇ ਹਾਲਾਤ ਹੋਏ ਫਿਰ? ਉਹ ਉਦੋਂ ਤੇ ਖੂਨ ਹੀ ਹੈ ਸੀ ਜਿਹੜੀ ਪਾਸੇ ਚੱਲਦਾ ਸੀ। ਜੇ ਉਹਨਾਂ ਦਾ ਦਾ ਲੱਗਦਾ ਉਹ ਮਾਰ ਜਾਂਦੇ ਸਨ, ਜੇ ਇਹਨਾਂ ਦਾ ਦਾ ਲੱਗਦਾ ਸੀ। ਦੇਖੋ ਨਾ, ਦੋ ਫੇਰੇ ਗਿਆ। ਅੱਛਾ, ਪਿੰਡ ਵਾਲਿਆਂ ਨਾਲ ਤੁਸੀਂ ਕੀ ਸਲੂਕ ਕੀਤਾ ਸੀ? ਮੇਰੇ ਨਾਲ ਆਪਣੇ ਪਿੰਡ ਵਾਲਿਆਂ ਨਾਲ ਜਦੋਂ ਚੱਲੇ ਆਪਣੇ ਨਾਲ ਇਹ ਕੀਤਾ ਸੀ ਸਲੂਕ ਪੇ ਸਾਰੇ ਪਿੰਡ ਦੇ ਮੁਤਲਕ ਹੋ ਗਏ। ਆਪਾਂ ਹੀ ਤੁਰ ਪੈਰਾ ਕੇ ਉਹਦੇ ਨਾਲ ਕੀ ਸਲੂਕ ਕਰਨਾ ਵਿਚਾਰਿਆਂ ਨਾਲ? ਪੈਰਾ ਦੇ ਦੇ ਪੈਰਾ ਦਿੰਦੇ ਸਨ। ਠੀਕ ਹੈ, ਚੰਗਾ ਸਲੂਕ ਕੀਤਾ ਤੋ। ਹਾਂ, ਮਕਸਦ ਇਹ ਵੇ ਤੁਰ ਚੱਲੇ ਤੇ ਤੁਸੀਂ ਚੰਗਾ ਸਲੂਕ ਕੀਤਾ ਸੀ ਉਹਨਾਂ ਨਾਲ।
ਭਾਈ ਉਹਨਾਂ ਦੇ ਨਾਲ ਮਤਲਬ ਜ਼ਿਆਦਤੀ ਨਹੀਂ ਕੀਤੀ, ਕੋਈ ਕੁਝ ਨਹੀਂ ਕੀਤਾ, ਨਹੀਂ, ਬੈਠੋ ਨਹੀਂ, ਅਸਾਂ ਕਿਸੇ ਨਾਲ ਅੱਛਾ ਸਲੂਕ ਨਹੀਂ ਕੀਤਾ ਹੀ ਨਾ। ਇਹ ਖਿਉ ਟਿਮ ਵਾਲਿਆਂ ਨਾਲ ਅਸਾਂ ਇਹ ਸਾਇਸੀ ਕੀਤੀ ਸੀ ਵੀ ਉਹਨਾਂ ਨੂੰ ਆਖਿਆ ਸੀ ਤੁਸੀਂ ਸਾਡੇ ਰਖਵਾਲੇ ਬਣੋ ਤੇ ਅਸੀਂ ਤੁਹਾਡੇ ਬਣਨੇ। ਇਹ ਸਭ ਵਕਤ ਕਰਿਆ। ਉਹਨਾਂ ਦਾ ਮਾਲ ਇੱਕ ਦਿਨ ਗੇਤਰਾ ਲੈਣ ਦਾ ਇੱਥੇ ਖੋਲ ਖਾਲ ਕੇ ਉਹ ਫੇਰ ਅਗਲੇ ਦਿਨ ਤੇ ਉਹ ਇਸ ਵਾਸਤੇ ਮਤਲਬ ਇਹਨਾਂ ਨਾਲ ਤਵਾਵਰ ਇਹ ਵੀ ਸੀ ਵੀ ਤੁਸੀਂ ਮਤਲਬ ਸਾਡੀ ਰਾਖੀ ਤੋਹਾਂ ਕਰਨੀਆਂ ਅਸੀਂ ਤੁਹਾਡੀ ਕਰਨੀ। ਦਿਓ ਕੋਈ ਸੁਨੇਹਾ ਉਹਨਾਂ ਨੂੰ ਦਿਓ ਜਿਹੜੇ ਇੱਥੇ ਰਹਿੰਦੇ ਸਨ ਤੁਹਾਡੇ ਹਾਨ ਦੇ ਗਾਂ ਉਹਨਾਂ ਨੂੰ ਕੋਈ ਸਲਾਮ ਦੁਆ ਕੋ ਰਾਂ ਪਰਾਂ ਕੋ ਖੈਰ ਖਰੀਜੇ ਦੀ ਸਤਿ ਸ੍ਰੀ ਅਕਾਲ। ਬਾਬਾ ਤੁਸੀਂ ਹੈਵਤ ਹੋ ਰਹੇ ਉਹਨਾਂ ਵਿੱਚੋਂ ਕਿਹੜੇ ਆਵੇ ਅੱਲਾ ਦੀਆਂ ਬੰਦਿਆ ਸਾਡੇ ਜਿਹੜੇ ਸਨ ਵੱਡੇ ਭਾਗ ਢੂੰਡਾ ਸਲਾਕਾ ਲੱਭੂ ਜਗੂ ਇਹ ਫਿਰ ਵੇਲੀ ਸ਼ੈਕਰ ਇਹਨਾਂ ਨੂੰ ਅਗਰ ਜੇ ਜਿਉਂਦਾ ਨੇ ਇਹਨਾਂ ਨੂੰ ਸਲਾਮ। ਅੱਛਾ ਇਹਨਾਂ ਨੂੰ ਸਾਡਾ ਸਲਾਮ ਦਿਆ ਜਾਣਾ। ਠੀਕ ਹੈ। ਤੇ ਜੇ ਅਗਰ ਕੋਈ ਉਹਨਾਂ ਦੀ ਔਲਾਦ ਵਿੱਚੋਂ ਹੈ ਤੇ ਉਹਦਾ ਸਾਨੂੰ ਪਤਾ ਹੈ। ਅੱਛਾ। ਉਹ ਮਤਲਬ ਮੈਂ ਨਹੀਂ ਜਾ ਸਕਦਾ ਹੁਣ। ਉਹ ਆਣ ਇੱਥੇ ਉਹ ਆ ਕੇ ਮਿਲ ਕੇ ਜਾਣ ਗੱਲਬਾਤ ਯਾਰ ਕਰਨ। ਗੱਲ ਸੁਣ ਮੇਰੀ। ਹਾਂ ਹਾਂ ਹਾਂਜੀ ਜਿੰਦੂ ਮਹਿੰਦਰ ਜੋਗਿੰਦਰ ਤੇ ਤੇਜਾ ਤੇ ਇਹ ਜਿਹੜੇ ਮੁੰਡੇ ਨੇ ਇਹ ਤੇ ਆਖਰ ਮੇਰੇ ਖਿਆਲ ਸੇ ਵੱਡੇ ਤੇ ਮਰ ਗਏ, ਇਹਦੇ ਹੈ ਹੀ ਨੇ ਨਾ। ਬਾਲੀ ਇੱਕ ਨਾਂ ਸੀ ਉਹਦਾ ਨਾਮ ਬਾਲੀ ਸੀ, ਉਹ ਪਰਲਿਆਂ ਦਾ ਸੀ। ਬਾਲੀ ਉਹਦਾ ਨਾਂ, ਉਹ ਮੇਰੇ ਨਾਲ ਪੜਦਾ ਹੁੰਦਾ ਸੀ। ਤੇ ਇਹ ਜਿਹੜਾ ਸੀ ਨਾ ਭਾਗ ਸਮਿਆਰ ਦਾ ਮੁੰਡਾ ਦੂ ਤੋਂ ਛੋਟਾ, ਉਹ ਵੀ ਤੇਰੇ ਨਾਲ ਪੜਦਾ ਹੋਏਗਾ ਜ਼ਰੂਰ। ਉਹ ਵੀ ਸਿਸਟਮ ਨਹੀਂ ਨਾ ਬਣਿਆ। ਇੱਕ ਅੰਮੀ ਅਮਰ ਉਹ ਤੇ ਮੀਆਂ ਉਹਦਾ ਕੋਈ ਦੋਏ ਭੈਣ ਭਰਾ ਪੜੇ ਉੱਥੇ ਉਹ ਮੁਸਲਮਾਨ ਬਾਲੋ ਬਾਲੋ ਆ ਤੇ ਉਹ ਚਲੋ ਸਹੀ ਹੈ ਬਾਬਾ ਜੀ, ਠੀਕ ਹੈ, ਮਿਹਰਬਾਨੀ ਸ਼ੁਕਰੀਆ ਜੀ।